ਇਹ ਚੀਨ ਨੇ ਵੇਲਡ ਵੀ, ਉਹਨਾਂ ਨੇ ਕਿਹਾ ਵੀ ਤੁਸੀਂ ਜਿਵੇਂ ਬਿਲਕੁਲ ਹੱਥ ਧੋ ਕੇ ਬੈਠੇ ਹੋ ਕਿ ਕੋਈ ਤੁਸੀਂ ਰਾਬਤਾ ਨਹੀਂ ਰੱਖਣਾ, ਪੈਸੇ ਵੀ ਉਹਨਾਂ ਦੇ ਤੁਸੀਂ ਰੋਕੇ ਹੋਏ ਨੇ, ਫਿਰ ਇਹ ਨਾ ਕਿਉਂ ਕਿ ਜੀ ਉੱਥੇ ਫਲਾਣੇ ਦਹਿਸ਼ਤਗਰਦ ਆ ਗਏ ਜਾਂ ਅਦਰ ਵੇ ਰਾਉਂਡ ਆ ਗਏ। ਔਰ ਅਮਰੀਕਾ ਦੇ ਸੈਕਟਰੀ ਆਫ ਡਿਫੈਂਸ ਔਰ ਉਹਨਾਂ ਦੇ ਵੱਡੇ ਜਨਰਲ ਜਿਹੜੇ ਨੇ, ਜਨਰਲ ਮਾਰਕ ਮਿਲੀ, ਉਹਨਾਂ ਨੇ ਕਿਹਾ ਕਿ 1,23,000 ਲੋਕ ਉੱਥੋਂ ਉਹਨਾਂ ਨੇ ਇਵੈਕੂਏਟ ਕੀਤੇ ਨੇ ਔਰ 100 ਤੋਂ 200 ਦੇ ਕਰੀਬ ਅਮਰੀਕਨ ਜਿਹੜੇ ਖਿਲਰੇ ਹੋਏ ਨੇ ਕਿਤੇ, ਜਾਂ ਕੁਛ ਆਉਣਾ ਨਹੀਂ ਚਾਹੁੰਦੇ, ਉਹਨਾਂ ਦੀ ਐਕਸਟੈਂਡਡ ਫੈਮਿਲੀ ਨਾਲ ਰਹਿਣਾ ਚਾਹੁੰਦੇ ਸੀ। ਕੁਝ ਸਟੂਡੈਂਟਸ ਦਾ ਵੀ ਮੈਂ ਜ਼ਿਕਰ ਪੜ੍ਹਿਆ, ਉਹ 100 ਤੋਂ 200 ਉਹਨਾਂ ਦੀ ਗਿਣਤੀ ਹੈ। ਪਰ ਇਸ ਕਿਸਮ ਦੀਆਂ ਕੋਈ ਖਬਰਾਂ ਨਹੀਂ ਨੇ ਕਿ ਤਾਲਿਬਾਨ ਨੇ ਕਿਸੇ ਨੂੰ ਟਾਰਗੇਟ ਕੀਤਾ ਹੋਏ। ਪਾਕਿਸਤਾਨ ਨਾਲ ਲੱਗਦਾ ਬਾਰਡਰ ਹੈ, ਉਸ ਦੇ ਉੱਤੇ ਵੀ ਜਿਹੜੀਆਂ ਭੀੜਾਂ ਨੇ ਉਹ ਇਕੱਠੀਆਂ ਹੋਣੀਆਂ ਸ਼ੁਰੂ ਹੋਈਆਂ। 172 ਲੋਕ ਮਾਰੇ ਗਏ, ਜਿਨ੍ਹਾਂ 'ਚ 13 ਮੈਰੀਨ US ਸੋਲਜਰ ਨੇ, ਬਾਕੀ ਉਹ ਜਿਨ੍ਹਾਂ ਨੂੰ ਅਮਰੀਕਾ ਲਿਆਂਦਾ ਜਾ ਰਿਹਾ ਸੀ ਉਹਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਦੇ ਹਵਾਲੇ ਨਾਲ। ਵਿਊਅਰਸ ਅਫਗਾਨਿਸਤਾਨ ਵਿੱਚ ਬੇਸ਼ੱਕ ਅਮਨ-ਅਮਾਨ ਹੈ, ਲੇਕਿਨ ਆਉਣ ਵਾਲੇ ਸਮੇਂ ਵਿੱਚ ਤਾਲਿਬਾਨ ਦੀ ਹਕੂਮਤ ਨੂੰ ਲੈ ਕੇ ਗੈਰ ਯਕੀਨੀ ਅਤੇ ਡਰ ਦਾ ਮਾਹੌਲ ਹੈ। ਸੋ ਇਹ ਹੁਣ ਤਾਲਿਬਾਨ ਵੱਲੋਂ ਐਲਾਨੀ ਜਾਣ ਵਾਲੀ ਸਰਕਾਰ ਅਤੇ ਉਸ ਦੀ ਕਾਰਗੁਜ਼ਾਰੀ ਹੀ ਦੱਸੇਗੀ ਕਿ ਉਹ ਪਹਿਲਾਂ ਨਾਲੋਂ ਕਿੰਨੇ ਕੁ ਬਦਲੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ ਸਾਰੇ ਵਿਊਅਰਸ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਕਿ ਜਿਹੜੀ ਸਾਡੀ ਪਹੁੰਚ ਹੈ ਅਫਗਾਨਿਸਤਾਨ ਦੇ ਮੁੱਦੇ ਤੇ, ਸਾਡੀ ਕੋਸ਼ਿਸ਼ ਇਮਾਨਦਾਰੀ ਨਾਲ ਕਿਸੇ ਸਿਚੁਏਸ਼ਨ ਨੂੰ ਸਮਝਣ ਦੀ ਹੁੰਦੀ ਹੈ। ਫਿਰ ਸਾਡਾ ਇਹ ਵੀ ਹੁੰਦਾ ਹੈ ਕਿ ਹਰ ਇੱਕ ਨੂੰ ਉਸ ਦਾ ਡਿਊ ਦਿੱਤਾ ਜਾਏ। ਬਿਲਕੁਲ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ। ਅਸੀਂ ਇਹ ਕਹੀਏ ਕਿ ਟੋਟਲੀ ਅਨਬਾਇਸਡ ਹੁੰਦੀ ਹੈ, ਇਹ ਤਾਂ ਕੋਈ ਵੀ, ਉਹ ਜਿਵੇਂ ਡਾਕਟਰ ਢਿੱਲੋਂ ਨੂੰ ਮੈਂ ਕੋਟ ਕੀਤਾ ਸੀ, ਉਹਨਾਂ ਨੇ ਕਿਹਾ ਜੀ ਕਿ ਵੀ ਨਿਊਟਰਲ ਜਾਂ ਅਨਬਾਇਸਡ ਤਾਂ ਸਿਰਫ ਮੁਰਦਾ ਹੀ ਹੁੰਦਾ ਹੈ, ਕਿਉਂਕਿ ਉਹਨੂੰ ਤੁਸੀਂ ਜਿੱਥੇ ਮਰਜ਼ੀ ਰੱਖ ਲਓ, ਬਾਕੀ ਤਾਂ ਤੁਹਾਡੇ ਓਪੀਨੀਅਨ ਤਾਂ ਹੁੰਦੇ ਹੀ ਨੇ। ਲੇਕਿਨ ਫਿਰ ਵੀ ਤੁਸੀਂ ਸੱਚ ਦੇ ਨੇੜੇ ਰਹਿ ਕੇ ਆਪਣਾ ਬਾਇਸ ਰੱਖ ਕੇ ਵੀ ਤੁਸੀਂ ਕਿਸੇ ਸਿਚੁਏਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ, ਉਸ ਦਾ ਜਿਹੜਾ ਠੀਕ ਮੁਲਾਂਕਣ ਕਰਦੇ ਹੋ, ਉਸ ਨੂੰ ਤੁਸੀਂ ਰਿਲੇਟਿਵਲੀ ਫੇਅਰ ਕਹਿ ਸਕਦੇ ਹੋ ਕਿ ਵੀ ਫੇਅਰ ਸਾਡੀ ਕੋਸ਼ਿਸ਼ ਹੁੰਦੀ ਹੈ। ਔਰ ਸਾਡੇ ਦਰਸ਼ਕਾਂ ਵੱਲੋਂ ਸਾਡੇ ਪਿਛਲੇ ਦਿਨਾਂ ਦੇ, ਈਵਨ ਕੱਲ੍ਹ ਦੇ ਵੀ ਜਿਹੜੇ ਲਗਭਗ ਸਾਰੇ ਹੀ ਸੈਗਮੈਂਟ ਨੇ ਉਹ ਬਹੁਤ ਪਸੰਦ ਕੀਤੇ ਗਏ ਨੇ। ਸੈਂਕੜਿਆਂ ਮੈਸੇजेस ਨੇ। ਅਸੀਂ ਕੋਸ਼ਿਸ਼ ਕਰਾਂਗੇ ਅੱਜ ਸ਼ੇਅਰ ਕਰਨ ਦੇ ਵੀ। ਬਹੁਤ ਸਾਰੇ ਅਸੀਂ ਪੜ੍ਹ ਜ਼ਰੂਰ ਲੈਂਦੇ ਹਾਂ, ਪਰ ਉਨਾ ਹੀ ਸਾਡੇ ਕੋਲ ਵਕਤ ਦੀ ਵੀ ਲਿਮਿਟੇਸ਼ਨ ਹੈ। ਔਰ ਹੁਣ ਕਿਉਂਕਿ ਜੇ ਤੁਸੀਂ 15 ਅਗਸਤ ਤੋਂ ਪਹਿਲਾਂ ਦੇਖੋ, ਕਿਉਂਕਿ 15 ਅਗਸਤ ਤੋਂ ਦਿਨ ਹੈ ਜਿਸ ਦਿਨ ਤਾਲਿਬਾਨ ਨੇ ਕਾਬਲ ਦੇ ਉੱਤੇ ਜਿਹੜਾ ਉਹ ਕਬਜ਼ਾ ਲਫ਼ਜ਼ ਵੀ ਨਾ ਕਿਹਾ ਜਾਏ, ਕਾਬਲ ਨੇ ਉਹਨਾਂ ਨੂੰ ਵੈਲਕਮ ਕੀਤਾ ਵਿਦਆਊਟ ਫਾਇਰਿੰਗ ਏ ਸ਼ਾਟ, ਕੋਈ ਗੋਲੀ ਨਹੀਂ ਚੱਲੀ। ਔਰ ਜੇ ਹੁਣ ਤੁਸੀਂ ਉਸ ਤੋਂ ਪਹਿਲਾਂ ਦੇ ਜਿੰਨੇ ਐਕਸਪਰਟ ਦੁਨੀਆ ਭਰ ਦੇ ਵਿੱਚ ਬੈਠੇ ਹੋਏ ਔਰ ਬੜੇ ਬੜੇ ਥਿੰਕ ਟੈਂਕਸ ਔਰ ਬੜੀਆਂ ਐਂਡੋਮੈਂਟਸ 'ਚ ਬੈਠੇ ਲੋਕ ਨੇ, ਉਹਨਾਂ ਦੇ ਕੱਢ ਲਓ, ਕਿਉਂਕਿ ਸਮੱਸਿਆ ਬਹੁਤ ਵਾਰ ਇਹ ਵੀ ਹੁੰਦੀ ਹੈ ਕਿ ਲੋਕ ਭੁੱਲ ਭੱਲ ਜਾਂਦੇ ਨੇ ਕਿਹਨੇ ਕੀ ਕਿਹਾ। ਉਹੀ ਐਕਸਪਰਟ ਸੋ ਕਾਲਡ ਜਿਹੜੇ ਬਿਲਕੁਲ ਗਲਤ ਸਾਬਤ ਹੁੰਦੇ ਨੇ, ਉਹ ਨਵੀਂ ਘਟਨਾ ਦੇ ਉੱਤੇ ਫਿਰ ਐਕਸਪਰਟ ਬਣ ਕੇ ਬਹਿ ਜਾਂਦੇ ਨੇ। ਔਰ ਬਹੁਤਿਆਂ ਦਾ ਖੌਫ ਜਿਹੜਾ ਸੀ ਉਹ ਇਹੀ ਸੀ ਕਿ ਜੀ ਸਿਵਲ ਵਾਰ, ਲੜਾਈ ਇੱਧਰ ਵੀ ਹੋਏਗੀ, ਖਾਨਾ ਜੰਗੀ ਫਲਾਣਾ। ਔਰ ਇਹੀ ਗੱਲ ਹੁਣ ਪੰਜਸ਼ੀਰ ਵੈਲੀ ਨੂੰ ਲੈ ਕੇ ਕਹੀ ਜਾ ਰਹੀ ਹੈ। ਔਰ ਇੰਡੀਅਨ ਮੀਡੀਆ ਖਾਸ ਤੌਰ ਤੇ ਪੰਜਸ਼ੀਰ ਐਂਟਾਈ ਤਾਲਿਬਾਨ ਫੋਰਸਿਸ ਰਿਪਲਸ ਅਟੈਕਸ, 34 ਮਿਲੀਟੈਂਟਸ ਕਿਲਡ, 65 ਇੰਜਰਡ, ਇਹ ਖਬਰਾਂ ਕਿੱਥੋਂ ਬਣਾ ਕੇ ਦੇਈ ਜਾਂਦੇ ਨੇ। ਹਾਲਾਂਕਿ ਇਹਦੇ 'ਚ ਉਹਨਾਂ ਨੇ ਪੰਜਸ਼ੀਰ ਵੈਲੀ ਨੂੰ ਵੀ ਉਹਨਾਂ ਨੇ ਘੇਰਿਆ ਹੋਇਆ ਤਾਲਿਬਾਨ ਨੇ। ਉਹਨਾਂ ਘੇਰੀਆ ਹੈਗਾ ਜਿਹੜਾ 1-2% ਵੀ ਨਹੀਂ ਬਣਦਾ ਸਾਰੇ ਅਫਗਾਨਿਸਤਾਨ ਦਾ। ਔਰ ਉਹਨਾਂ ਨੇ ਕਿਹਾ ਵੀ ਗੱਲਬਾਤ ਕਰੋ। ਇਹ ਉਹਨਾਂ ਨੇ ਕਿਹਾ ਜੀ ਗੱਲਬਾਤ ਮੁੱਕ ਗਈ, ਹੁਣ ਅਸੀਂ ਦੇਖਾਂਗੇ। ਔਰ ਪੋਸੀਬਿਲਿਟੀ ਹੈ ਕਿ ਉਹਦੇ 'ਚ ਵੈਲੀ ਜਿਹਦੀ ਕਿ ਜਿਓਗ੍ਰਾਫਿਕਲੀ ਇਸ ਕਿਸਮ ਦਾ ਹੈ ਕਿ ਵੀ ਉਸ ਨੂੰ ਕੰਕਰ ਕਰਨਾ ਵੀ ਸੌਖਾ ਨਹੀਂ ਹੈ। ਕੰਕਰ ਤਾਂ ਹੋ ਜਾਂਦਾ, ਜਾਨੀ ਨੁਕਸਾਨ ਬਹੁਤ ਜ਼ਿਆਦਾ ਹੋਏਗਾ। ਔਰ ਉਹ ਕਿਸੇ ਮੁਲਕ ਨਾਲ ਤਾਂ ਉਹਦੀ ਸਰਹੱਦ ਨਹੀਂ ਲੱਗਦੀ। ਔਰ ਤਾਲਿਬਾਨ ਦੀ ਮੋਸਟ ਲਾਈਕਲੀ ਪਹੁੰਚ ਇਹੀ ਹੋਏਗੀ ਕਿ ਉਹਨੂੰ ਉਹ ਘੇਰ ਕੇ ਬਹਿ ਜਾਣਗੇ ਕਿ ਕਿਸੇ ਪਾਸਿਓਂ ਸਪਲਾਈ ਲਾਈਨਸ ਜਿਹੜੀਆਂ ਨੇ ਕੱਟੀਆਂ ਜਾਣਗੀਆਂ। ਅਤੇ ਇੱਕ ਵਕਤ ਆਏਗਾ ਹੋਰ ਮਹੀਨਿਆਂ ਨੂੰ ਕੁਛ ਜਿੰਨੀ ਮਰਜ਼ੀ ਸਪਲਾਈ ਇਕੱਠੀ ਕੀਤੀ ਹੋਏ ਔਰ ਉਹ ਗੱਲਬਾਤ ਲਈ ਮਜਬੂਰ ਹੋਣਗੇ। ਅਤੇ ਜਦੋਂ ਜੋ ਬਹੁਤ ਹੀਣੇ ਹੋ ਜਾਣਗੇ ਤਾਕਤ ਪੱਖੋਂ, ਜੇ ਫਿਰ ਉਹਨਾਂ ਨੂੰ ਫਰੰਟਲ ਅਟੈਕ ਵੀ ਕਰਨਾ ਪਿਆ ਅਤੇ ਤਾਲਿਬਾਨ ਦਾ ਮਤਲਬ ਤਾਲਿਬਾਨ ਹੀ ਹੈ, ਉਹ ਕੋਈ ਖੌਫ ਨਾਂ ਦੀ ਚੀਜ਼ ਉਹਨਾਂ ਦੀ ਖਲੜੀ 'ਚ ਨਹੀਂ। ਸੋ ਇੱਕ ਪਾਸਾ ਤਾਂ ਇੱਕ ਬਿਲਕੁਲ ਕਲੀਅਰ ਹੈ ਕਿ ਇਸ ਵੇਲੇ ਸਾਰਾ ਅਫਗਾਨਿਸਤਾਨ
ਤਾਲਿਬਾਨ ਦੇ ਕੰਟਰੋਲ 'ਚ ਹੈ। ਬਿਲਕੁਲ ਜਿਹੜਾ ਖੌਫ ਕਿ ਸਿਵਲ ਵਾਰ ਉਹ ਖੜਾ ਹੋ ਜਾਏਗਾ, ਇਹ ਹੋ ਜਾਏਗਾ, ਉਹ ਖਤਮ ਹੋ ਗਿਆ ਔਰ ਇਹ ਸਾਰੇ ਲੋਕ ਗਲਤ ਸਾਬਤ ਹੋਏ। ਦੂਸਰਾ ਲਾ ਐਂਡ ਆਰਡਰ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਤਾਲਿਬਾਨ ਜਿਹੜੇ ਲੜਾਕੇ ਨੇ 20 ਸਾਲ ਜਿਨ੍ਹਾਂ ਨੇ ਸਰਵਾਈਵ ਕੀਤਾ ਹੈ, ਵਾਰ ਹਾਰਡਨਡ ਨੇ। ਔਰ ਜਿਹੜਾ ਦੂਸਰਾ ਪਾਰਟ ਐਡਮਿਨਿਸਟ੍ਰੇਸ਼ਨ ਦਾ ਹੁੰਦਾ, ਐਡਮਿਨਿਸਟ੍ਰੇਸ਼ਨ ਦੀਆਂ ਤੁਸੀਂ 3-4 ਚੀਜ਼ਾਂ ਹੀ ਜਿਹੜਾ ਜਦੋਂ ਵੀ ਕਿਸੇ ਸਟੇਟ ਦੇ ਕਨਸੈਪਟ ਦੀ ਗੱਲ ਆਉਂਦੀ ਹੈ ਤੇ 2-3 ਚੀਜ਼ਾਂ ਅਕਸਰ ਉਹਦੇ ਬਾਰੇ ਹੁੰਦੀਆਂ ਨੇ। ਪਹਿਲਾ ਤਾਂ ਹੁੰਦਾ ਹੈ ਲਾ ਐਂਡ ਆਰਡਰ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਭਾਈ ਕੀ ਜਿਹੜੀ ਇਸ ਸਿਚੁਏਸ਼ਨ ਤੇ ਕੰਟਰੋਲ ਹੈ, ਕੋਈ ਮਾਰ ਧਾੜ ਤੇ ਨਹੀਂ ਹੋ ਰਹੀ, ਕੋਈ ਲੁੱਟ ਖਸੁੱਟ ਤੇ ਨਹੀਂ ਹੋ ਰਹੀ, ਕੋਈ ਕਿਸੇ ਦੇ ਜਿਹੜਾ ਕਿਸੇ ਨਾਲ ਖਾਮਖਾ ਦੀਆਂ ਧੱਕਾ ਤਾਂ ਨਹੀਂ ਹੋ ਰਿਹਾ। ਸੋ ਉਹਨੂੰ ਤੁਸੀਂ ਫਿਰ ਉਹ ਸਿਸਟਮ ਜਿਹੜਾ ਹੈ ਉਸ ਦੇ ਵਿੱਚ ਜਸਟਿਸ ਦੀ ਗੱਲ ਆਉਂਦੀ ਹੈ, ਕੋਰਟਸ ਕਿ ਵੀ ਤੁਹਾਡੇ ਝਗੜੇ ਜਿਹੜੇ ਨੇ। ਦੈਨ ਅੱਜ ਦੇ ਪੀਰੀਅਡ 'ਚ ਹੈਲਥ ਸੈਕਟਰ ਔਰ ਐਜੂਕੇਸ਼ਨ ਸੈਕਟਰ ਇਹ ਇੰਪੋਰਟੈਂਟ ਨੇ, ਕਿਉਂਕਿ ਤਾਲਿਬਾਨ ਅਜੇ ਉਹਨਾਂ ਨੇ ਆਪਣੀ ਹਕੂਮਤ ਤਾਂ ਅਨਾਉਂਸ ਨਹੀਂ ਕੀਤੀ ਹੈ, ਨੈਗੋਸ਼ੀਏਸ਼ਨਸ ਉਹਨਾਂ ਦੀਆਂ ਕੰਪਲੀਟ ਹੋ ਗਈਆਂ। ਇੱਕ ਪਾਰਟ ਜਿੱਥੇ ਉਹਨਾਂ ਨੇ ਪੰਜਸ਼ੀਰ ਵੈਲੀ ਵਾਲਿਆਂ ਨਾਲ ਅੱਗੋਂ ਗੱਲਬਾਤ ਦੀ ਨਾ ਕੀਤੀ ਹੈ, ਇਹ ਵੀ ਉਹਨਾਂ ਦਾ ਐਲਾਨ ਆਇਆ ਹੈ ਕਿ ਜਿਹੜੀ ਅਸ਼ਰਫ ਗਨੀ ਦੀ ਹਕੂਮਤ ਦੇ ਵਿੱਚ ਰਹੇ ਲੋਕ ਨੇ ਉਹ ਨਵੇਂ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਨਹੀਂ ਹੋਣਗੇ। ਸੋ ਉਸ ਤੋਂ ਇਹ ਲੱਗਦਾ ਹੈ ਕਿ ਵੀ ਅਬਦੁੱਲਾ ਜਾਂ ਦੂਸਰੇ ਲੋਕ ਜਾਂ ਜਿਹੜੇ ਕੁਛ ਇੱਕ ਦੋ ਹੋਰ ਇਹ ਲੱਗਦਾ ਸੀ ਕਿ ਵੀ ਆਣਗੇ, ਉਹਨਾਂ ਨੂੰ ਵੀ ਉਹਨਾਂ ਨੇ ਦੱਸ ਦਿੱਤਾ ਹੈ ਕਿ ਭਾਈ ਇਹ ਨਹੀਂ ਹੈ ਕਿ ਵੀ ਖਾਣ ਪੀਣ ਨੂੰ ਬਾਂਦਰੀ, ਡੰਡੇ ਖਾਣ ਨੂੰ ਰਿਚ, ਕਿ ਵੀ ਸਟਰਗਲ ਅਸੀਂ ਕੀਤੀ ਹੈ 20 ਸਾਲ, ਹੁਣ ਅਸੀਂ ਕਰ ਲਿਆ ਤੇ ਤੁਸੀਂ ਆ ਕੇ ਕਹੋ ਜੀ ਇਸ ਕੇਕ ਚੋਂ ਆ ਵੱਡਾ ਹਿੱਸਾ ਸਾਨੂੰ ਵੀ ਦਿਓ। ਉਹਨਾਂ ਨੇ ਕਿਹਾ ਵੀ ਇਵੇਂ ਨਹੀਂ ਹੋਏਗਾ। ਸੋ ਜ਼ਾਹਰ ਹੈ ਕਿ ਉਹਨਾਂ ਨੇ ਉਹਨਾਂ ਨੂੰ ਜ਼ਰੂਰ ਕੁਛ ਨਾ ਕੁਛ ਦੇਣ ਦੀ ਪੇਸ਼ਕਸ਼ ਕੀਤੀ ਹੋਏਗੀ, ਪਰ ਉਹ ਮੰਗਦੇ ਹੋਣਗੇ ਜੀ ਵੱਡਾ ਕੇਕ ਦਾ ਹਿੱਸਾ ਸਾਨੂੰ ਫੜਾਓ। ਹੁਣ ਇਹ ਦੂਸਰਾ ਪਾਰਟ ਹੈ। ਥਰਡਲੀ, ਕਿਉਂਕਿ ਹੈਲਥ ਸੈਕਟਰ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਬੀਬੀਆਂ ਨੇ, ਐਜੂਕੇਸ਼ਨ ਸਿਸਟਮ 'ਚ ਵੀ ਨੇ, ਔਰ ਜਿਹੜਾ ਜੇ ਉਹਨਾਂ ਨੇ ਇਸਲਾਮਿਕ ਸ਼ਰ੍ਹਾ ਦੇ ਥੱਲੇ ਕੁਝ ਕਰਨਾ ਵੀ ਆ ਜੇ ਹਾਲ ਦੀ ਘੜੀ ਉਹ ਸਟੇਟਸ ਕੋ ਹੀ ਰੱਖਣਾ ਚਾਹਣਗੇ। ਔਰ ਇਸ ਲਈ ਉਹਨਾਂ ਦਾ ਇਹ ਜ਼ੋਰ ਵੀ ਹੈ ਕਿ ਜਿਹੜੇ ਵੀ ਇਸ ਸੈਕਟਰਸ ਦੇ ਲੋਕ ਨੇ ਉਹ ਆਪਣਾ ਕੰਮ ਤੇ ਆਣ, ਆਪਣੇ ਕੰਮ ਕਰਨ ਦਫ਼ਤਰ। ਹੁਣ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੋਏਗੀ ਜਾਂ ਹੈ ਉਹ ਇਸ ਵੇਲੇ ਫਾਈਨੈਂਸਿਸ ਦੀ ਆਏਗੀ। ਬੈਂਕਾਂ ਦੇ ਬਾਹਰ ਲੰਬੀਆਂ ਲਾਈਨਾਂ ਨੇ, ਕਿਉਂਕਿ ਜਿਵੇਂ ਅਸੀਂ ਰੋਜ਼ਾਨਾ ਗੱਲ ਕਰਦੇ ਹਾਂ 9 ਬਿਲੀਅਨ ਦੇ ਨੇੜੇ ਤੇੜੇ ਉਹਨਾਂ ਦਾ ਰਿਜ਼ਰਵ ਇਹਨਾਂ ਨੇ ਫਰੀਜ਼ ਕਰ ਲਿਆ, IMF ਨੇ ਰੋਕ ਲਿਆ, ਵਰਲਡ ਬੈਂਕ ਨੇ ਰੋਕ ਲਿਆ। ਔਰ ਇਸ ਗੱਲ ਦੇ ਉੱਤੇ ਇੱਕ ਪਾਸੇ ਇਹ ਦੇਖ ਰਹੇ ਨੇ ਕਿ ਜੀ ਅਸੀਂ ਦੇਖਦੇ ਹਾਂ ਕਿ ਤਾਲਿਬਾਨ ਇਹ ਪੁਰਾਣੇ ਤਾਲਿਬਾਨ ਤਾਂ ਨਹੀਂ, ਉਹ ਪਰਫਾਰਮ ਕਰਦੇ ਨੇ ਕਿ ਨਹੀਂ। ਪਰ ਚਾਈਨਾ ਨੇ ਜਿਹੜਾ ਇਹ ਬੜੀ ਠੋਕ ਕੇ ਕਿਹਾ, ਚਾਈਨਾ ਟੂ US necessary for all parties to contact Taliban. China has told the US that Afghanistan situation has undergone fundamental changes and it is necessary for all parties to make contact with Taliban and guide its activities, reiterating that America's troops withdrawal may provide an opportunity for the resurgence of terrorist groups. ਇਹ ਚੀਨ ਨੇ ਵੇਲਡ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਜਿਵੇਂ ਬਿਲਕੁਲ ਹੱਥ ਧੋ ਕੇ ਬੈਠੇ ਹੋ ਕਿ ਕੋਈ ਤੁਸੀਂ ਰਾਬਤਾ ਨਹੀਂ ਰੱਖਣਾ, ਪੈਸੇ ਵੀ ਉਹਨਾਂ ਦੇ ਤੁਸੀਂ ਰੋਕੇ ਹੋਏ ਨੇ, ਫਿਰ ਇਹ ਨਾ ਕਿਉਂ ਕਿ ਜੀ ਉੱਥੇ ਫਲਾਣੇ ਦਹਿਸ਼ਤਗਰਦ ਆ ਗਏ ਜਾਂ ਅਦਰ ਵੇ ਰਾਊਂਡ ਆ ਗਏ। ਹੁਣ ਇਸ ਮੁੱਦੇ ਦੇ ਉੱਤੇ ਅਸੀਂ ਅੱਜ ਜਿਹੜਾ ਜਦੋਂ ਦੂਸਰਾ ਪਾਰਟ ਜ਼ਾਹਰ ਹੈ ਕਿ ਕਾਬਲ 에ਅਰਪੋਰਟ ਜਿਹੜਾ ਹੈ ਉੱਥੋਂ ਜਿਹੜੀ ਨਿਕਲਣੇ ਸੀ ਉਹ ਨਿਕਲ ਗਏ, ਔਰ ਅਮਰੀਕਾ ਦੇ ਸੈਕਟਰੀ ਆਫ ਡਿਫੈਂਸ ਔਰ ਉਹਨਾਂ ਦੇ ਵੱਡੇ ਜਨਰਲ ਜਿਹੜੇ ਨੇ, ਜਨਰਲ ਮਾਰਕ ਮਿਲੀ, ਉਹਨਾਂ ਨੇ ਅੱਜ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ 1,23,000 ਲੋਕ ਉੱਥੋਂ ਉਹਨਾਂ ਨੇ ਇਵੈਕੂਏਟ ਕੀਤੇ ਨੇ ਔਰ 100 ਤੋਂ 200 ਦੇ ਕਰੀਬ ਅਮਰੀਕਨ ਜਿਹੜੇ ਖਿਲਰੇ ਹੋਏ ਨੇ ਕਿਤੇ, ਜਾਂ ਕੁਛ ਆਉਣਾ ਨਹੀਂ ਚਾਹੁੰਦੇ, ਉਹਨਾਂ ਦੀ ਐਕਸਟੈਂਡਡ ਫੈਮਿਲੀ ਨਾਲ ਰਹਿਣਾ ਚਾਹੁੰਦੇ ਸੀ। ਕੁਝ ਸਟੂਡੈਂਟਸ ਦਾ ਵੀ ਮੈਂ ਜ਼ਿਕਰ ਪੜ੍ਹਿਆ, ਉਹ 100 ਤੋਂ 200 ਉਹਨਾਂ ਦੀ ਗਿਣਤੀ ਹੈ। ਪਰ ਇਸ ਕਿਸਮ ਦੀਆਂ ਕੋਈ ਖਬਰਾਂ ਨਹੀਂ ਨੇ ਕਿ ਤਾਲਿਬਾਨ ਨੇ ਕਿਸੇ ਨੂੰ ਟਾਰਗੇਟ ਕੀਤਾ ਹੋਏ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਡਰ ਦਾ ਮਾਹੌਲ ਅਜੇ ਵੀ ਹੈ ਕੁਝ ਵੈਸਟਰਨ ਮੀਡੀਆ ਔਰ ਇੰਡੀਅਨ ਮੀਡੀਆ ਖਾਸ ਤੌਰ ਤੇ। ਔਰ ਵਿਦ ਕਾਬਲ 에ਅਰਪੋਰਟ ਕਲੋਜ਼ਡ, ਫੀਅਰਫੁਲ ਅਫਗਾਨਸ ਰਸ਼ ਫॉर ਦਾ ਬਾਰਡਰ, ਔਰ ਜਿਹੜੇ ਪਾਕਿਸਤਾਨ ਨਾਲ ਲੱਗਦਾ ਬਾਰਡਰ ਹੈ ਉਸ ਦੇ ਉੱਤੇ ਵੀ ਜਿਹੜੀਆਂ ਭੀੜਾਂ ਨੇ ਉਹ ਇਕੱਠੀਆਂ ਹੋਣੀਆਂ ਸ਼ੁਰੂ ਹੋਈਆਂ। ਔਰ ਜਿਹੜਾ ਇੱਕ ਪਾਰਟ ਉਹ ਇਸਲਾਮਿਕ ਸਟੇਟ ਦੇ ਨਾਂ ਥੱਲੇ ਉਹ ਖੁਰਾਸਾਨੀ ਪ੍ਰੋਵਿੰਸ ਵਾਲਾ ਗਰੁੱਪ ਕਰਦਾ ਹੈ ਜਾਂ ਇੰਡੀਅਨ ਏਜੰਟ ਕਰ ਰਹੇ ਨੇ। ਪਰ ਐਸਾ ਇਸ ਇੱਕ ਹਫ਼ਤੇ ਦੇ ਵਿੱਚ 2-3 ਘਟਨਾਵਾਂ ਪਾਕਿਸਤਾਨ ਦੇ ਬਾਰਡਰ ਵੱਲੋਂ ਅਫਗਾਨਿਸਤਾਨ ਦੇ ਬਾਰਡਰ ਰਾਹੀਂ ਪਾਕਿਸਤਾਨ ਤੇ ਫਾਇਰਿੰਗ, ਜਿਨ੍ਹਾਂ 'ਚ
2 ਸੋਲਜਰ ਵੀ ਮਾਰੇ ਗਏ ਸੀ, ਜ਼ਿਕਰ ਕੀਤਾ ਸੀ। ਲੇਕਿਨ ਜਿਹੜੀ ਅੱਜ ਪ੍ਰੈਸ ਕਾਨਫਰੰਸ ਇਹਨਾਂ ਦੋਨਾਂ ਨੇ ਕੀਤੀ, ਡਿਫੈਂਸ ਸੈਕਟਰੀ ਔਰ ਉਹਨਾਂ ਦੇ ਜਨਰਲ ਮਾਰਕ ਮਿਲੀ ਨੇ, ਉਹਦੇ 'ਚ ਉਹਨਾਂ ਨੇ ਅਗੇਨ, ਮੈਂ ਸਮਝਦਾ ਵੀ ਇਹ ਜਿਸ ਕਿਸਮ ਦੀਆਂ ਗੱਲਾਂ ਕਰ ਰਹੇ ਨੇ, ਜਦੋਂ ਤੁਸੀਂ ਕਿਸੇ ਨੂੰ ਕਹੀ ਜਾਓ ਕਿ ਵੀ ਤੂੰ ਬਹੁਤ ਜ਼ਾਲਮ ਹੈ, ਤੂੰ ਬਹੁਤ ਜ਼ਾਲਮ ਹੈ, ਤੂੰ ਬਹੁਤ ਉਹ ਨਹੀਂ ਵੀ ਹੋਏਗਾ, ਕਹੇਗਾ ਫਿਰ ਮੈਂ ਤੁਹਾਨੂੰ ਜ਼ਾਲਮ ਬਣ ਕੇ ਦਿਖਾਣਾ। ਹੁਣ ਜਾਂ ਤਾਂ ਇਹਨਾਂ ਦੀ ਇਹ ਨੀਤੀ ਹੈ ਕਿ ਵੀ ਇਹ ਇਵੇਂ ਉਹਨਾਂ ਨੂੰ ਕਿਉਂ ਪੁਸ਼ ਕਰ ਰਹੇ ਨੇ, ਤੇ ਜਾਂ ਇਹ ਹੈ ਕਿ ਵੀ ਇਹ ਜਿਹੜੀ ਇਹਨਾਂ ਦੀ ਆਪਣੀ ਫੇਲਿਅਰ ਹੈ, 20 ਸਾਲ ਬਾਅਦ ਲੌਟ ਕੇ ਬੁੱਧੂ ਘਰ ਕੋ ਆਏ, ਉਹਨੂੰ ਜਸਟੀਫਾਈ ਕਰਨ ਦੇ ਲਈ, ਆਪਣੇ ਲੋਕਾਂ ਦਾ ਜਿਹੜਾ ਉਹ ਮੋਰਾਲ ਅਪ ਰੱਖਣ ਦੇ ਲਈ ਇਸ ਕਿਸਮ ਦੀਆਂ ਤੱਤੀਆਂ ਗੱਲਾਂ ਕਰਦੇ ਨੇ। ਔਰ ਇਸ BBC ਨੇ ਵੀ ਇਸ ਨੂੰ ਔਰ ਪ੍ਰੈਸ ਕਾਨਫਰੰਸ ਸਾਰਿਆਂ ਨੇ ਕਵਰ ਕੀਤੀ ਹੈ। ਸਟੋਰੀ ਦਾ ਟਾਈਟਲ ਹੀ ਇਹ ਹੈ ਕਿ ਅਨਕਲੀਅਰ ਇਫ ਰੂਥਲੈਸ ਤਾਲਿਬਾਨ ਵਿਲ ਚੇਂਜ ਸੇਜ਼ US ਜਨਰਲ। ਹੁਣ ਜਨਰਲ ਮਾਰਕ ਮਿਲੇ ਆਪਣੀ ਪ੍ਰੈਸ ਕਾਨਫਰੰਸ ਕਹਿ ਰਹੇ ਨੇ ਕਿ ਭਾਈ ਅਸੀਂ ਜਿਹੜਾ ਇਹ ਨਹੀਂ ਕਹਿ ਸਕਦੇ ਕਿ ਵੀ ਤਾਲਿਬਾਨ ਜਿਹੜੇ ਕਿ ਇੱਕ ਰੂਥਲੈਸ ਗਰੁੱਪ ਹੈ, ਵੀ ਏਡੇ ਹੀ ਰੂਥਲੈਸ ਨੈਗੋਸ਼ੀਏਸ਼ਨ ਤਾਂ ਤੁਸੀਂ ਉਹਨਾਂ ਨਾਲ ਕੀਤੀ, 3-4 ਸਾਲ ਉਹਨਾਂ ਨੂੰ ਐਨਗੇਜ ਰੱਖਿਆ। ਉਹਨਾਂ ਨੇ ਕਿਹਾ ਵੀ ਇਹ ਸਾਨੂੰ ਇਹ ਕਲੀਅਰ ਨਹੀਂ ਹੈ ਵੀ ਉਹ ਬਦਲ ਜਾਣਗੇ। ਹੁਣ ਇਹ ਤਾਂ ਤੁਸੀਂ ਮੰਨ ਲਿਆ ਕਿ ਭਾਈ ਉਹੀ ਅਫਗਾਨਿਸਤਾਨ ਦੇ ਵਿੱਚ ਉਹਨਾਂ ਨੇ ਆਪਣੀ ਸਾਰੀ ਜਿਹੜੀ ਹੈ ਉਸ ਦੇ ਉੱਤੇ ਉਹਨਾਂ ਦਾ ਕਬਜ਼ਾ ਹੈ, ਉਹਨਾਂ ਨੂੰ ਹੀ ਤੁਸੀਂ ਜੈਨੂਇਨ ਸਮਝਿਆ ਕਿ ਭਾਈ ਅਲਟੀਮੇਟਲੀ ਇਸ ਖਿੱਤੇ ਦੀ ਕਿਸਮਤ ਦਾ ਫੈਸਲਾ ਉਹਨਾਂ ਨੇ ਕਰਨਾ ਹੈ, ਇਸ ਲਈ ਤੁਸੀਂ ਨੈਗੋਸ਼ੀਏਸ਼ਨ ਕੀਤੀ। ਔਰ ਉਹਦੇ 'ਚ ਉਹਨਾਂ ਨੇ ਡਿਫੈਂਸ ਸੈਕਟਰੀ ਲਾਇਡ ਆਸਟਨ ਵੀ ਉਹਨਾਂ ਦੇ ਨਾਲ ਬੈਠੇ ਨੇ। ਇਹ ਪਹਿਲਾ ਪਬਲਿਕ ਰਿਮਾਰਕ ਹੈ ਅਫਗਾਨਿਸਤਾਨ ਛੱਡਣ ਤੋਂ ਬਾਅਦ ਅਮਰੀਕਾ ਦਾ, ਔਰ ਉਹਦੇ 'ਚ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ he would not want to make any prediction on future cooperation, but he added that officials would do everything that we can to make sure we remain focused on Islamic State Khorasan or understand that network, and at the time of our choosing in the future hold them accountable for what they have done। ਹੁਣ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ 172 ਲੋਕ ਮਾਰੇ ਗਏ, ਜਿਨ੍ਹਾਂ 'ਚ 13 ਮੈਰੀਨ US ਸੋਲਜਰ ਨੇ, ਬਾਕੀ ਉਹ ਜਿਨ੍ਹਾਂ ਨੂੰ ਅਮਰੀਕਾ ਲਿਆਂਦਾ ਜਾ ਰਿਹਾ ਸੀ, ਉਹਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ। ਔਰ ਅਮਰੀਕਾ ਜੇ ਇੱਥੇ 9/11 ਤੋਂ ਬਾਅਦ ਦੇ ਵਾਕਿਆ ਤੋਂ ਬਾਅਦ ਉਹਨੇ ਸਾਰਾ ਅਫਗਾਨਿਸਤਾਨ ਜਿਹੜਾ ਹੈ ਉਹ ਕਾਰਪੇਟ ਬੰਬਿੰਗ ਦੀ ਮਾਰ ਥੱਲੇ ਲੈ ਆਂਦਾ ਸੀ, ਤੇ 20 ਸਾਲ ਬਾਅਦ ਜਦੋਂ ਨਿਕਲੇ ਉਦੋਂ ਵੀ ਆਪਣੇ 172 ਆਪਣੇ ਸਿਟੀਜ਼ਨ ਜਾਂ ਜਿਨ੍ਹਾਂ ਨੂੰ ਉਹਨਾਂ ਨੇ ਅਮਰੀਕਨ ਆਪਣੇ ਸਿਟੀਜ਼ਨ ਬਣਾਉਣਾ ਸੀ, ਜੇ ਉਹ ਦੁਨੀਆ ਤੋਂ ਚਲੇ ਜਾਂਦੇ ਨੇ, ਫਿਰ ਇੱਕ ਸਵਾਲ ਤਾਂ ਪੁੱਛਿਆ ਜਾ ਰਿਹਾ ਨਾ ਕਿ ਭਾਈ ਕਿਆ ਖੱਟਿਆ, ਕਿਆ ਗਵਾਇਆ, ਕਿ ਵੀ ਗਏ ਸੀ ਤੁਸੀਂ, ਅੱਗੇ ਤਾਂ ਸਾਡੇ ਤੋਂ 12 ਬਰਸੀ ਖੱਟਣ ਗਿਆ ਸੀ, ਕਹਿੰਦਾ ਸੀ ਵੀ ਖੱਟ ਕੇ ਕੀ ਲਿਆਂਦਾ। ਇੱਥੇ ਤਾਂ ਹੁਣ ਇਹ ਪੁੱਛਿਆ ਜਾ ਸਕਦਾ ਹੈ ਨਾ ਵੀ 20 ਬਰਸੀ ਖੱਟਣ ਗਏ ਸੀ, 20 ਸਾਲਾਂ ਬਾਅਦ ਖੱਟ ਕੇ ਲਿਆਂਦਾ, ਹਾਂ ਵੀ ਕੀ ਉੱਥੇ ਕੀ ਅਮਨ ਅਮਾਨ ਜਿਹੜਾ ਨੂੰ ਤੁਸੀਂ ਦਹਿਸ਼ਤਗਰਦੀ ਖਤਮ ਕਰਨ ਦੀ ਗੱਲ ਕਰਦੇ ਸੀ, ਜਿਸ ਤਾਲਿਬਾਨ ਹਕੂਮਤ ਨੂੰ ਜਿਹੜਾ ਉਹ ਡਿਸਟਰੋਏ ਕਰਨ ਦੇ ਲਈ ਤੁਸੀਂ ਗਏ, ਵਾਪਸ ਉਹਨਾਂ ਦੇ ਨਾਲ ਹੀ ਗੱਲਬਾਤ ਕਰਕੇ ਡਾਇਰੈਕਟਲੀ ਔਰ ਇਨਡਾਇਰੈਕਟਲੀ ਉਹਨਾਂ ਦੇ ਹਵਾਲੇ ਕਰ ਆਏ, ਤੇ ਤੁਸੀਂ ਜਿਹੜਾ ਉਹ ਇੱਕ ਉਹਨਾਂ ਨੂੰ ਬਿੱਛੂ ਸਮਝਦੇ ਸੀ, ਪਰ ਅੱਗੋਂ ਖੜਪੇ ਹੁਣ ਬੈਠ ਕੇ ਆ ਕੇ ਇਸਲਾਮਿਕ ਸਟੇਟ ਵਾਲੇ ਕਿ ਵੀ ਇਹ ਹੈ। ਸੋ ਹੁਣ ਇੱਕ ਪਾਰਟ ਇਹ ਵੀ ਹੈ ਕਿ ਵੀ ਇਹ ਹੁਣ ਸ਼ਾਇਦ ਇਹ ਸਮਝਦੇ ਨੇ ਕਿ ਵੀ ਇਹਨਾਂ ਤੋਂ ਜਿਹੜਾ ਡਰਟੀ ਕੰਮ ਨਹੀਂ ਹੋਇਆ ਉਹ ਇਹਨਾਂ ਨੇ ਸਬ ਕੰਟਰੈਕਟ ਕਰਤਾ ਤਾਲਿਬਾਨ ਨੂੰ ਕਿ ਉਹ ਉਹਨਾਂ ਦੇ ਨਾਲ ਲੜਨ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਜੇ ਵੀ ਅਨਸਰਟਨਟੀ ਦੀ ਸਿਚੁਏਸ਼ਨ ਹੈ, ਜਿਵੇਂ ਤੁਸੀਂ ਕਿਹਾ, ਫੀਅਰ ਵੀ ਹੈ, ਕਿਉਂਕਿ ਜਦੋਂ ਗਵਰਨਮੈਂਟ ਅਨਾਊਂਸ ਹੋਏਗੀ ਉਹਦੀ ਫੰਕਸ਼ਨੈਲਿਟੀ ਕੀ ਹੋਏਗੀ। ਔਰ ਜਿਹੜਾ ਇੱਕ ਵੱਡਾ ਫੀਅਰ, ਜੇ ਤੁਸੀਂ 1,23,000 ਬੰਦਾ ਉੱਥੋਂ ਕੱਢ ਕੇ ਲਿਆਂਦੇ ਹੋ, 1 ਲੱਖ ਉਹਦੇ 'ਚ ਅਫਗਾਨ ਹੋਣਗੇ ਔਰ ਬਾਕੀ ਯੂਰਪ ਦੇ ਵਿੱਚ ਵੀ ਗਏ ਨੇ, ਤੇ ਇਹਨੂੰ ਹੀ ਬ੍ਰੇਨ ਡਰੇਨ ਕਹਿੰਦੇ ਨੇ ਕਿ ਜਿਹੜੇ ਪੜ੍ਹੇ ਲਿਖੇ ਲੋਕ ਜਿਹੜੇ ਅੱਡ-ਅੱਡ ਮਹਿਕਮਿਆਂ ਨੂੰ ਰਨ ਕਰਦੇ ਸੀ ਉਹ ਤੁਸੀਂ ਸਾਰੇ ਅਫਗਾਨਿਸਤਾਨ 'ਚੋਂ ਖਿੱਚ ਲਏ, ਤੇ ਜਿਹੜੇ ਨੇ ਉਹ ਟੂ ਦਾ ਕੋਰ ਅਫਗਾਨ ਨੇ। ਔਰ ਇਹ ਤਾਂ ਨਹੀਂ ਹੈ ਕਿ ਵੀ ਜੇ 1 ਲੱਖ 2 ਲੱਖ 4 ਲੱਖ ਵੀ ਆ ਜਾਏ ਤੇ ਉਹਨਾਂ ਦੀ 38 ਲੱਖ ਆਬਾਦੀ ਹੈ ਜੀ, ਉਹ ਉੱਥੇ ਬੈਠੇ ਹੋਏ ਨੇ। ਇਹ ਤਾਂ ਨਹੀਂ ਹੈ ਕਿ ਵੀ ਉਹ ਖਤਮ, ਲੇਕਿਨ ਹਕੂਮਤ ਚਲਾਉਣ ਦੇ ਲਈ ਇੱਕ ਐਕਸਪਰਟੀਜ਼ ਹੁੰਦਾ, ਤੁਸੀਂ ਪੈਸੇ ਉਹਨਾਂ ਦੇ ਬੰਦ ਕਰ ਲਓ, ਬ੍ਰੇਨ ਡਰੇਨ ਕਰ ਲਓ, ਔਰ ਉਹਨਾਂ ਨੂੰ ਤੁਸੀਂ ਬੋਲੀਆਂ ਮਾਰੀ ਜਾਓ ਇਧਰੋਂ ਉਧਰੋਂ, ਤੇ ਫਿਰ ਉਹਨਾਂ ਨੂੰ ਇਹ ਐਕਸਪੈਕਟ ਵੀ ਕਰੋ। ਫਿਰ ਮੈਂ ਸਮਝਦਾ ਵੀ ਜੇ ਕੋਈ ਹਾਲਾਤ ਬਦਤਰ ਹੋਣਗੇ ਤੇ ਫਿਰ ਇਸ ਜ਼ਿੰਮੇਵਾਰੀ ਤੋਂ ਇਹ ਵੀ ਭੱਜ ਨਹੀਂ ਸਕਣਗੇ ਜਿਹੜੇ ਨਾ। ਔਰ ਠੀਕ ਹੈ, ਚੀਨ ਨੇ, ਰਸ਼ੀਆ ਦੀ ਵੀ ਇਹੀ ਲਾਈਨ ਹੈ, ਇਹੀ ਕਾਰਨ ਹੈ ਕਿ UN ਸਿਕਿਉਰਿਟੀ ਕਾਉਂਸਲ ਰੈਜ਼ੋਲੂਸ਼ਨ ਜਿਹੜਾ ਇੰਡੀਆ ਨੇ ਪੁਸ਼ ਕੀਤਾ
ਉਹਨੂੰ ਰਸ਼ੀਆ ਔਰ ਚਾਈਨਾ ਦੋਨਾਂ ਨੇ ਉਹਦੇ ਤੇ ਦਸਤਖਤ ਕਰਨ ਤੋਂ ਨਾ ਕੀਤੀ, ਬਾਈਕਾਟ ਕੀਤਾ, ਕਿਉਂਕਿ ਉਹ ਜ਼ਮੀਨੀ ਹਕੀਕਤ ਨੂੰ ਚੰਗੀ ਤਰ੍ਹਾਂ ਸਮਝਦੇ ਨੇ। ਔਰ ਅਫਸੋਸ ਇਸ ਗੱਲ ਦਾ ਹੁੰਦਾ ਹੈ, ਅਮਰੀਕਾ ਸਾਡਾ ਮੁਲਕ ਹੈ, ਅਸੀਂ ਇੱਥੇ ਬੈਠੇ ਹਾਂ, ਅਸੀਂ ਬਿਲਕੁਲ ਇਸ ਮੁਲਕ ਦੀ ਜਿਹੜੀ ਹੈ ਕੋਈ ਵੀ ਧੌਣ ਨੀਵੀਂ ਹੁੰਦੀ ਨਹੀਂ ਦੇਖ ਸਕਦੇ। ਜੀ ਪਰ ਜਦੋਂ ਇਹ ਗਏ 20 ਸਾਲ ਪਹਿਲਾਂ, ਉਦੋਂ ਵੀ ਇਹਨਾਂ ਨੂੰ ਨਾ ਜੁਗਰਾਫੀਆ ਦੀ ਸਮਝ ਸੀ, ਨਾ ਇਤਿਹਾਸ ਦੀ ਸਮਝ ਸੀ, ਨਾ ਲੋਕਾਂ ਦੀ ਤਰਬੀਅਤ ਦਾ ਪਤਾ ਸੀ। ਤੇ 20 ਸਾਲ ਰਹਿ ਕੇ ਚਲੋ ਉੱਥੇ ਤੁਸੀਂ ਬੈਠੇ ਰਹੇ ਹੋ, ਤੁਸੀਂ ਵਧੀਆ ਆਪਣੇ ਜਿਹੜਾ ਮੌਜਾਂ ਵੀ ਕੀਤੀਆਂ, ਕੋਈ ਬਡਗਾਮ 'ਚ ਕੋਈ ਕੰਦਾ ਆਪਣੇ ਤੁਸੀਂ ਜਿਹੜੇ ਨੇ ਉਹ ਬੰਟੂਸਤਾਨ ਬਣਾਏ ਹੋਏ ਸੀ ਆਪਣੀ ਐਸ਼ੀ ਦੇ ਥਾਵਾਂ ਵੀ, ਲੇਕਿਨ ਘੱਟੋ ਘੱਟ ਇਹਨਾਂ 20 ਸਾਲਾਂ 'ਚ ਵੀ ਤੁਹਾਨੂੰ ਸਮਝ ਨਹੀਂ ਆਈ ਵੀ ਉਹ ਲੋਕਾਂ ਦੀ ਤਰਬੀਅਤ ਕੀ ਹੈ। ਤੇ ਤੁਸੀਂ ਉਸ ਸਾਰੇ ਤੋਂ, ਹਾਂ ਚੀਨ, ਰੂਸ, ਈਵਨ ਈਰਾਨ ਔਰ ਟਰਕੀ, ਜੇ ਉਹ ਬਿਲਕੁਲ ਬੈਲੈਂਸ ਤਰੀਕੇ ਨਾਲ ਘੱਟੋ ਘੱਟ ਉਹਨਾਂ ਨੇ ਮੂੰਹ ਨੂੰ ਕੁੱਤਾ ਤਾਂ ਨਹੀਂ ਬੰਨਿਆ ਹੋਇਆ, ਇਹ ਤਾਂ ਹੁਣ ਜਿਵੇਂ ਬੋਲ ਰਹੇ ਨੇ ਉਹ ਤਾਂ ਇਹੀ ਹੈ ਵੀ ਮੂੰਹ ਨੂੰ ਕੁੱਤਾ ਬੰਨਿਆ ਹੋਇਆ, ਵੀ ਤੁਸੀਂ ਚੁੱਪ ਕਰੋ, ਆਬਜ਼ਰਵ ਵੀ ਕਰੋ, ਬੇਸ਼ੱਕ ਆਪਣੇ ਇੰਟਰਸਟ ਵੀ ਵਾਚ ਕਰੋ, ਲੇਕਿਨ ਉਹਨਾਂ ਨੂੰ ਇਵੇਂ ਤੁਸੀਂ ਪੁਸ਼ ਟੂ ਦਾ ਵਾਲ ਨਾ ਕਰੋ ਕਿ ਅਲਟੀਮੇਟਲੀ ਫਿਰ ਉਹ ਮਰਨਾ ਤਾਂ ਜਾਣਦਾ ਹੀ ਨਹੀਂ ਕਿਸੇ ਪਾਸੇ ਵੀ ਹੋਏ, ਫਿਰ ਇਹ ਨਾ ਹੋਏਗਾ ਕੱਲ ਨੂੰ ਕੋਈ ਬਲੇਮ ਗੇਮ ਜਿਹੜੀ ਹੈ ਉਸ ਦੇ ਵਿੱਚ ਇਕੁਅਲੀ ਇਹ ਜ਼ਿੰਮੇਵਾਰ ਹੋਣਗੇ ਜਿਹੜੀਆਂ ਵੀ ਤਾਕਤਾਂ ਇਸ ਵੇਲੇ ਟੋਟਲ ਨਾਨ ਕੋਆਪਰੇਸ਼ਨ ਦੀ ਲਾਈਨ ਲੈ ਰਹੀਆਂ ਨੇ। ਔਰ ਭਾਰਤ ਸਭ ਤੋਂ ਪੇਸ਼ ਹੈ, ਜੋ ਉਹਨਾਂ ਨੇ ਗੰਦਾ ਰੋਲ ਸਿਕਿਉਰਿਟੀ ਕੌਂਸਲ ਦੇ ਇਸ ਰੈਜ਼ੋਲੂਸ਼ਨ 'ਚ ਜਿਹੜਾ ਪਲੇ ਕੀਤਾ, ਕਿਉਂਕਿ ਉਹਨਾਂ ਨੇ ਉਹਨਾਂ ਨੂੰ ਨੇਮ ਕਰਨ ਤੱਕ ਜਾ ਕੇ ਕਿ ਜੀ ਅਫਗਾਨਿਸਤਾਨ ਦੀ ਧਰਤੀ ਨਾ ਵਰਤੀ ਜਾਏ ਕਿਸੇ ਵੀ ਦਹਿਸ਼ਤਗਰਦੀ ਲਈ। ਜਦੋਂ ਚਾਈਨਾ ਨੇ ਆਪਣੇ ਕੀਤੀ ਗੱਲ ਕਿ ਜੀ ਸਿਨਕਿਆਂਗ ਵਾਲੇ ਗਰੁੱਪ ਦਾ ਨਾਂ ਜਾਂ ਅਦਰਵਾਈਜ਼ ਜਿਹੜਾ ਉਹ ਟਰਕੀ ਵੱਲੋਂ, ਉਦੋਂ ਜਿਹੜਾ ਉਹ ਹੋਇਆ। ਔਰ ਇਹੀ ਕਾਰਨ ਹੈ, ਅਸੀਂ ਡਿਸਕਸ ਕਰਾਂਗੇ ਕਿ ਕਿਵੇਂ ਭਾਰਤ ਨੇ ਆਪਣਾ ਰੂਸ ਵਰਗਾ ਦੇਸ਼ ਵੀ ਜਿਹੜਾ ਹੈ ਦੋਸਤ ਦੇਸ਼ ਉਹ ਵੀ ਗਵਾਇਆ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।